ਕਲਾਈਮੇਟ ਨੂੰ ਲੈ ਕੇ ਜੇ ਖਬਰ ਸਾਂਝੀ ਕਰਦੇ ਜਾਈਏ, ਸਭ ਤੋਂ ਪਹਿਲੀ ਖਬਰ ਕੈਂਟਕੀ ਤੋਂ ਆ ਰਹੀ ਹੈ, ਜਿੱਥੇ ਕਿ ਬਹੁਤ ਹੀ ਜ਼ਿਆਦਾ ਫਲੱਡ ਇਸ ਟਾਈਮ ਆਏ ਹੋਏ ਹੈਗੇ ਆ। ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਆਲਰੇਡੀ ਉਹਨਾਂ ਨੇ ਕਿਹਾ ਵੀ 16 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ ਤੇ ਇਹਦੇ ਨਾਲੋਂ ਕਿਤੇ ਜ਼ਿਆਦਾ ਹੋਰ ਹੋਣਗੀਆਂ। ਜੈਰੀ ਸਟੇਸੀ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਹੈਗੇ ਕੰਟਕੀ ਦਾ, ਜੋ ਸਭ ਤੋਂ ਜ਼ਿਆਦਾ ਹੀ ਹਾਰਡ ਹਿੱਟ ਏਰੀਆ ਹੋਇਆ ਪੈਰੀ ਕਾਉਂਟੀ ਦੇ ਵਿੱਚ, ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਹਜੇ ਵੀ ਲੋਕ ਆ ਉਹ ਮਿਸਿੰਗ ਹੈਗੇ ਆ। 33,000 ਤੋਂ ਵੱਧ ਲੋਕ ਇਸ ਟਾਈਮ ਬਿਨਾਂ ਪਾਵਰ ਤੋਂ ਹੈਗੇ, ਬਿਨਾਂ ਬਿਜਲੀ ਤੋਂ ਹੈਗੇ ਆ। ਮੱਡ ਸਲਾਈਡ ਬਹੁਤ ਜ਼ਿਆਦਾ ਆਏ ਆ। ਡਿਬਰੀ ਜੋ ਆ ਕਾਫੀ ਵੱਡੇ ਅਮਾਉਂਟ ਦੇ ਵਿੱਚ ਜੋ ਬ੍ਰਿਜ ਹੈਗੇ ਆ ਉਹਨਾਂ ਦੇ ਥੱਲੇ ਇਕੱਠੀ ਹੋਈ ਹੈਗਾ, ਉਹਦੇ ਨਾਲ ਫਲੱਡ ਹੋਰ ਜ਼ਿਆਦਾ ਵਧੇ ਹੈਗੇ ਆ। ਸੋ ਓਵਰਆਲ ਸਿਚੁਏਸ਼ਨ ਕੰਟਕੀ ਦੇ ਵਿੱਚ ਬਹੁਤ ਇਸ ਟਾਈਮ ਬੈਡ ਚੱਲ ਰਹੀ ਹੈਗੀ ਆ। ਐਮਰਜੈਂਸੀ ਕਰੂ ਨੇ 50 ਦੇ ਕਰੀਬ 에ਅਰ ਰੈਸਕਿਊ ਤੇ ਹੰਡਰਡਸ ਆਫ ਵਾਟਰ ਰੈਸਕਿਊ ਕੀਤੇ ਹੈਗੇ ਆ ਬੋਟ ਦੇ ਰਾਹੀਂ। 200 ਲੋਕਾਂ ਨੇ ਸ਼ੈਲਟਰ ਲਿਆ ਹੈਗਾ ਆ। ਵਿਸ਼ਰ ਨੇ ਕਿਹਾ ਵੀ ਨੈਸ਼ਨਲ ਗਾਰਡ ਸੋਲਜਰਸ ਹਾਰਡ ਹਿੱਟ ਏਰੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਹੈਲਪ ਕਰ ਰਹੇ ਆ। ਸੋ ਨੈਸ਼ਨਲ ਗਾਰਡਸ ਕੰਟਕੀ ਦੇ ਵਿੱਚ ਬੁਲਾਏ ਹੋਏ ਹੈਗੇ ਆ। 30,000 ਤੋਂ ਵੱਧ ਲੋਕ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਈਸਟਰਨ ਕੰਟਕੀ, ਵੈਸਟ ਵਰਜੀਨੀਆ ਤੇ ਹੋਰ ਕੰਟਕੀ ਦੇ ਏਰੀਏ ਦੇ ਵਿੱਚ ਬਿਨਾਂ ਬਿਜਲੀ ਤੋਂ ਇਸ ਟਾਈਮ ਰਹਿ ਰਹੇ ਹੈਗੇ ਆ। ਹਾਰਡੈਸਟ ਹਿੱਟ ਏਰੀਆ ਜੋ ਆ ਉਹ ਈਸਟਰਨ ਕੰਟਕੀ ਦੇ ਵਿੱਚ ਆ, ਜਿੱਥੇ 8 ਤੋਂ ਲੈ ਕੇ 10.5 ਇੰਚ ਤੱਕ ਪਿਛਲੇ 48 ਘੰਟਿਆਂ ਦੇ ਵਿੱਚ ਮੀਂਹ ਪਿਆ ਹੈਗਾ। ਆਪਾਂ ਕੈਲੀਫੋਰਨੀਆ 'ਚ ਡਰਾਊਟ ਦੇਖ ਰਹੇ ਹਾਂ ਤੇ ਕੰਟਕੀ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਤੇ ਜੋ ਰਿਵਰ ਦਾ, ਦਰਿਆ ਦਾ ਗੌਜ ਹੈਗਾ ਉਹ 20.9 ਫੁੱਟ ਦੇ ਉੱਤੇ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਸਥਿਤੀ ਇਹਨਾਂ ਗ੍ਰੇਟ ਪਲੇਨਸ ਦੇ ਵਿੱਚ ਅਕਸਰ ਅਚਾਨਕ ਜਿਹੜੀ ਉਹ ਮੌਸਮ ਦੀ ਤਬਦੀਲੀਆਂ ਜਿਹੜੀਆਂ ਉਹ ਹੁੰਦੀਆਂ ਨੇ, ਉਸੇ ਦੇ ਤਹਿਤ ਜਿਹੜਾ ਆ ਉਹ ਭਾਰੀ ਮੀਂਹ ਜਿਹੜੇ ਪਏ ਨੇ ਤੇ ਇਹ ਚੀਜ਼ ਬਣੀ। ਉੱਥੋਂ ਦੇ ਗਵਰਨਰ ਜਿਹੜੀ ਐਂਡੀ ਬਿਸ਼ਾਰ ਆ, ਉਹਨਾਂ ਨੇ ਕਿਹਾ ਵੀ ਉਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਿਹੜਾ ਉਹ ਕਰਨਗੇ ਅੱਜ, ਜਿਹੜਾ ਉਹਨਾਂ ਨੇ ਦੌਰਾ ਕਰਨਾ ਆ। ਤੇ ਨਾਲ ਹੀ ਉਹਨਾਂ ਨੇ ਜਿੱਦਾਂ ਜ਼ਿਕਰ ਕੀਤਾ ਹੈ ਵੀ ਉਹ ਚਿੰਤਾ ਜਤਾਈ ਆ ਵੀ ਇਹ ਜਿਹੜਾ ਆંકੜਾ ਆ ਉਹ ਇਸ ਨਾਲੋਂ ਵੀ ਵੱਧ ਹੋ ਸਕਦਾ ਆ। ਹੁਣ ਤੱਕ 16 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਜਿਹੜੀ ਉਹ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜੀ ਕਾਲ ਕੀਤੀ ਹੈਗੀ ਆ ਗਵਰਨਰ ਬਿਸ਼ਾਰ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਕਿਹਾ ਵੀ ਅਸੀਂ ਹਰ ਸੰਭਵ ਮਦਦ ਜਿਹੜੀ ਆ ਉਹ ਤੁਹਾਨੂੰ ਦੇਵਾਂਗੇ। ਤੇ ਜਿਹੜੇ ਗਵਰਨਰ ਬਿਸ਼ਾਰ ਉਹਨਾਂ ਨੇ ਆਲਰੇਡੀ ਇਹ ਅਨੁਮਾਨ ਕਿਆਸਰਾਈਆਂ ਲਾਉਣੀਆਂ ਸ਼ੁਰੂ ਕੀਤੀਆਂ ਵੀ ਸਾਲ ਤੋਂ ਵੱਧ ਲੱਗ ਜਾਣਾ ਆ ਇਸ ਸਾਰੇ ਕਾਸੇ ਨੂੰ ਰੀਬਿਲਡ ਕਰਨ ਦੇ ਲਈ। ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਇਸ ਦੇ ਵਿੱਚ ਹੋਇਆ। ਕਹਿੰਦੇ ਵੀ ਸੈਂਕੜੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦਾ ਸਭ ਕੁਛ ਹੀ ਤਹਿਸ ਨਹਿਸ ਹੋ ਗਿਆ ਇਸ ਹੜ੍ਹ ਦੇ ਵਿੱਚ, ਉਹ ਰੁੜ ਗਿਆ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਮੀਂਹ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਸੋ ਕਹਿੰਦੇ ਵੀ ਅੱਜ ਉੱਥੇ ਦੀ ਦੁਪਹਿਰ ਨੂੰ ਵੀ ਜਿਹੜਾ ਉੱਥੇ ਮੀਂਹ ਪੈਣਾ ਆ ਤੇ ਉੱਦਾਂ ਸੈਟਰਡੇ ਸ਼ਾਇਦ ਸੁੱਕਾ ਜਿਹੜਾ ਉਹ ਰਵੇ। ਤੇ ਫਿਰ ਕਹਿੰਦੇ ਵੀ ਅਗਲੇ ਵੀਕ ਦੇ ਵਿੱਚ ਜਾਈਏ, ਉਹਦੇ ਵਿੱਚ ਅਜੇ ਫਿਰ ਮੀਂਹ ਦੇ ਜਿਹੜੇ ਉਹ ਸਾਰ ਦੱਸੇ ਜਾਂਦੇ ਆ। ਸੋ ਇਸ ਦੇ ਨਾਲ ਨਾਲ ਘਰਾਂ ਦੇ ਰੁੜਨ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਵਾਜਾਈ ਦੇ ਦੌਰਾਨ ਆਪਣੀਆਂ ਗੱਡੀਆਂ ਦੇ ਵਿੱਚ ਵੀ ਫਸ ਗਏ। ਗੱਡੀਆਂ ਵੀ ਉਹਨਾਂ ਦੀਆਂ ਫਲੱਡ ਵਾਟਰਸ ਦੇ ਵਿੱਚ ਜਿਹੜੀਆਂ ਉਹ ਫਸ ਗਈਆਂ ਹੈਗੀਆਂ। ਸੋ ਇਹ ਸਾਊਥ ਈਸਟਰਨ ਕੈਂਟਕੀ ਦਾ ਟਾਊਨ ਜਿਹੜਾ ਜੈਕਸਨ ਆ, ਉਹ ਇਲਾਕੇ ਦੇ ਵਿੱਚ ਹੋਰ ਬਹੁਤ ਸਾਰੇ ਇਲਾਕੇ ਜਿਹੜੇ ਆ, ਵਾਈਟਸਬਰਗ ਕੈਂਟਕੀ ਆ, ਫਲੱਡ ਵਾਟਰਸ ਜਿਹੜੇ ਆ ਉਹ ਥਾਂ ਥਾਂ ਦੇ ਉੱਤੇ ਜਿਹੜੇ ਉਹ ਪਹੁੰਚੇ ਪਏ ਨੇ। ਸੋ ਬਹੁਤ ਮਾੜੀ ਜਿਹੜੀ ਸਥਿਤੀ ਹੈ ਕੈਂਟਕੀ ਆ ਉਹ ਹੜ੍ਹਾਂ ਦੇ ਕਰਕੇ ਉਹਦੇ ਵਿੱਚੋਂ ਲੰਘ ਰਿਹਾ ਹੈਗਾ ਆ।